नाम हो साकी तो ये मिट्टी बहुत जरखेज है। अस्सलाम वालेकुम जनाब, मैं ताड़ा भरा ताड़ा वीर साकिब तुसीं वेख रहे हो साकिब विलेज व्लॉग विद साकिब। ते अज असी मौजूद हाँ पंजाब दे ऐसे बाग दे विच जिहड़ा सब तो बेहतरीन बाग है। ये पंजाब दे जिला साहिवाल दे विच मौजूद है और ये बाग हर साल 9 तो 10 लाख का विकदा। 3 एकड़ च ये बाग माल्टियां दा बाग है ते मौजूद है। ते आओ तुहानूं इस बाग की सैर कराने आ, तुहानूं खाने इस बाग दे विच आखिर की है ਜਿਹੜਾ ਇਹ ਇੰਨਾ ਮਹਿੰਗਾ ਵਿਕਦਾ ਹੈ। ਤੇ ਤੁਹਾਨੂੰ ਦੱਸਨੇ ਆ ਵੀ ਇਹ ਬਾਗ ਦੇ ਵਿੱਚ ਆਖਰੀ ਕਿਸ ਤਰ੍ਹਾਂ ਇਹਨੂੰ ਪਾਲਿਆ ਜਾਂਦਾ ਹੈ, ਕਿਸ ਤਰ੍ਹਾਂ ਨੂੰ ਖਾਦ ਪਾਈ ਜਾਂਦੀ ਹੈ, ਇੰਨਾ ਮਹਿੰਗਾ ਵੇਚਿਆ ਜਾਂਦਾ ਹੈ। ਤੇ ਤੁਹਾਨੂੰ ਮੇਰੇ ਸਾਈਡਾਂ ਤੇ ਚਾਰਾਂ ਤਰਫ ਜਿਹੜਾ ਬਾਗ ਜਿਹੜਾ ਉਹ ਨਜ਼ਰ ਆ ਰਿਹਾ ਹੋਏਗਾ। ਇਹ ਸਾਈਡਾਂ ਤੇ ਚਾਰਾਂ ਤਰਫ ਮਾਲਟਿਆਂ ਦਾ ਬਾਗ ਹੈ। ਇਸ ਬਾਗ ਦੇ ਵਿੱਚ ਕੀ ਖੂਬੀ ਹੈਗੀ ਹੈ, ਆਖਿਰ ਇਸ ਬਾਗ 'ਚ ਕੀ ਖੂਬੀ ਹੈਗੀ ਕਿ ਇੰਨਾ ਮਹਿੰਗਾ ਵਿਕਦਾ। ਤੇ ਚਲੋ ਚਲੀਏ ਫਿਰ ਬਾਗ ਵੱਲ ਚੱਲਦੇ ਹਾਂ। ਤੇ ਹੁਣ ਅਸੀਂ ਬਾਗ ਦੇ ਵਿੱਚ ਫਿਰ ਰਹੇ ਹੈਗੇ ਹਾਂ। ਤੇ ਇਹ ਤੁਹਾਨੂੰ ਸਾਰੇ ਪਾਸੇ ਜਿਹੜਾ ਸਾਡਾ ਇਹ ਬਾਗ ਹੈ ਇੱਧਰ ਇਹ ਮਾਲਟਿਆਂ ਦਾ ਉਹਨਾਂ ਦਾ ਹੈ। ਤੇ ਹੁਣ ਚੱਲਦੇ ਹਾਂ ਅੰਦਰ ਇਹਦੇ। ਤੇ ਤੁਹਾਨੂੰ ਖੂਬਸੂਰਤ ਮੰਦਰ ਕਾਫੀ ਨਜ਼ਰ ਆ ਰਹੇ ਹੋਣਗੇ। ਤੇ ਇਹ ਬਾਗ ਦਾ ਅੰਦਰ ਵਾਲਾ ਮੰਦਰ ਹੈਗੇ। ਇਹ ਅੰਦਰੋਂ ਬਾਗ ਇਸ ਤਰ੍ਹਾਂ ਜੇ ਬਹੁਤ ਕਾਲੇ ਔਰ ਖੂਬਸੂਰਤ ਬੂਟੇ ਨੇ, ਛੋਟੇ ਪੌਦੇ ਲਗਾਏ ਗਏ ਨੇ। ਤੇ ਮਾਲਟਿਆਂ ਦਾ ਟੋਟਲ ਬਾਗ ਹੀ ਮਾਲਟਿਆਂ ਦਾ ਹੈ। ਤੇ ਇਹ ਨਾਲ ਮਾਲਟੇ ਵੀ ਇਹਦੇ ਲੱਗੇ ਹੋਏ ਨੇ। ਇਹ ਤੁਸੀਂ ਵੇਖ ਸਕਦੇ ਹੋ। ਇਹ ਨਾਲ ਇਹਨਾਂ ਦੇ ਜਿਹੜੇ ਨਾ ਮਾਲਟੇ ਵੀ ਇਹ ਲੱਗੇ ਹੋਏ ਨੇ। ਕਾਫੀ ਮੋਟੇ ਮੋਟੇ ਮਾਲਟੇ ਲੱਗੇ ਹੋਏ ਨੇ। ਔਰ ਇਹ ਜਿਹੜਾ ਬਾਗ ਹੈਗਾ ਇਹ ਇਸ ਇਲਾਕੇ ਦਾ ਸਭ ਤੋਂ ਬਿਹਤਰੀਨ ਬਾਗ ਹੈ। ਸਭ ਤੋਂ ਬਿਹਤਰੀਨ ਬਾਗ ਇਹ ਬਾਗ ਇਸ ਇਲਾਕੇ ਦਾ ਮੰਨਿਆ ਜਾਂਦਾ ਹੈ। ਤੇ ਤੁਹਾਨੂੰ ਅੱਗੋਂ ਵੇਖੋ ਇਹ ਤਕਰੀਬਨ 8-9 ਲੱਖ ਦਾ ਵਿਕ ਚੁੱਕਿਆ ਸੀ ਪਿਛਲੇ ਸਾਲ। ਇਹ ਹਰ ਸਾਲ ਜਿਹੜਾ 9-10 ਦਾ ਵਿਕਦਾ ਹੈਗਾ। ਤੇ ਇਹਦੇ ਮਾਲਕਾਂ ਤੋਂ ਅਸੀਂ ਪੁੱਛਿਆ ਕਿ ਉਹਨਾਂ ਨੇ ਕਿਹਾ ਸੀ ਇਹਨੂੰ DAP ਖਾਦ ਪਾਉਂਦੇ ਆ, ਯੂਰੀਆ ਪਾਉਂਦੇ ਆ, ਜਿਹਦੇ ਨਾਲ ਕੀ ਹੁੰਦਾ ਹੈ ਕਿ ਇਹ ਜਿਹੜਾ ਫਲ ਹੈਗਾ ਇਹ ਮਜ਼ਬੂਤ ਹੁੰਦਾ, ਟਾਹਣੀਆਂ ਮਜ਼ਬੂਤ ਹੁੰਦੀਆਂ ਨੇ। ਤੇ ਅਕਸਰ ਬਾਗਾਂ 'ਚ ਇਸ ਤਰ੍ਹਾਂ ਹੁੰਦਾ ਹੈ ਕਿ ਫਲ ਜਿਹੜਾ ਗਿਰ ਜਾਂਦਾ ਹੈ। ਲੇਕਿਨ ਇਸ ਬਾਗ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਅਸੀਂ ਖਾਦਾਂ ਅਸੀਂ ਐਸੀਆਂ ਪਾਉਂਦੇ ਹਾਂ ਜਿਹਦੇ ਨਾਲ ਇਹ ਜਿਹੜਾ ਬਾਗ ਹੈ ਫਲ ਇਹ ਗਿਰਦਾ ਨਹੀਂ, ਉਹ ਜਿਹੜਾ ਸਾਡਾ ਫਲ ਹੈ ਇਹ ਬਚਿਆ ਰਹਿੰਦਾ ਹੈ। ਤੇ ਇਹ ਬਾਗ ਜਿਹੜਾ ਹੈਗਾ ਇਹਦੇ ਵਿੱਚ ਕੁਛ ਫਲੂਟਰਾਂ ਦੇ ਪੌਦੇ ਲਗਾਏ ਗਏ ਨੇ ਤੇ ਕੁਛ ਅੰਬਾਂ ਦੇ ਜਿਹੜੇ ਪੌਦੇ ਨੇ ਉਹ ਵੀ ਲਗਾਏ ਗਏ ਨੇ। ਤੇ ਮਾਲਕਾਂ ਨਾਲ ਅਸੀਂ ਅੱਗੇ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਯੂਰੀਆ, DAP ਔਰ ਬਹੁਤ ਸਾਰੀਆਂ ਜਿਹੜੀਆਂ ਸਪਰੇਵਾਂ ਵਗੈਰਾ ਨੇ ਉਹ ਖਾਦਾਂ ਕਰਦੇ ਨੇ। ਉਹਨਾਂ ਨੇ ਕਿਹਾ ਵੀ ਜ਼ਿਆਦਾਤਰ ਯੂਰੀਆ ਪਾਣੀ ਚਾਹੀਦੀ ਆ, ਜੇ DAP ਇਹਦੇ ਨਾਲ ਮਾਲ ਜਿਹੜਾ ਬਾਗ ਹੈ ਮਜ਼ਬੂਤ ਹੁੰਦਾ ਹੈ, ਇਹਦੀ ਹੱਡੀਆਂ ਜਿਹੜੀਆਂ ਨੇ ਵਿੱਚੋਂ ਜ਼ਮੀਨ ਉਹ ਮਜ਼ਬੂਤ ਹੁੰਦੀ ਹੈ। ਤੇ ਪਾਣੀ ਉਹਨਾਂ ਨੇ ਕਿਹਾ ਜੀ ਪਾਣੀ ਅਸੀਂ ਪੁੱਛਿਆ ਵੀ ਪਾਣੀ ਤੁਸੀਂ ਕਦੋਂ ਲਾਉਂਦੇ ਆ। ਤੇ ਉਹਨਾਂ ਨੇ ਕਿਹਾ ਜੀ ਅਸੀਂ ਪਾਣੀ ਜਿਹੜਾ ਐਨ ਜੋ ਬਾਗ ਸੁੱਕ ਜਾਂਦਾ ਉਦੋਂ ਅਸੀਂ ਪਾਣੀ ਲਾਈਦਾ। ਉਸ ਤੋਂ ਬਾਅਦ ਜੋ ਪਾਣੀ ਲੱਗਦਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਪੌਦੇ ਨੇ ਉਹ ਖਿਲ ਪੈਂਦੇ ਨੇ ਔਰ ਉਸ ਤੋਂ ਬਾਅਦ ਯਕਦਮ ਫੋਟ ਨਿਕਲਦੀ ਹੈ ਤੇ ਬਾਗ ਨੂੰ ਫਿਰ ਇੰਨਾ ਖਤਰਾ ਨਹੀਂ ਹੁੰਦਾ। ਅਕਸਰ ਭਾਈ ਇਸ ਤਰ੍ਹਾਂ ਕਰਦੇ ਨੇ ਕਿ ਬਾਗ 'ਚ ਜਿਹੜਾ ਨਾ ਉਹ ਉਸੇ ਟਾਈਮ ਨਾਲ ਜਲਦੀ ਹਰ ਵਾਰੀ ਪਾਣੀ ਲਾ ਲੈਂਦੇ ਨੇ। ਤੇ ਇਹਨਾਂ ਪੁੱਛਿਆ ਇਹਨਾਂ ਨੇ ਕਿ ਹਰ ਵਾਰੀ ਪਾਣੀ ਨਹੀਂ ਲਾਉਣਾ ਚਾਹੀਦਾ, ਜਿਹਦੇ ਨਾਲ ਜਿਹੜੀਆਂ ਨਾ ਬਾਗ ਦੇ ਪੌਦਿਆਂ ਦੀਆਂ ਜੜ੍ਹਾਂ ਗਲ ਜਾਂਦੀਆਂ ਨੇ। ਉਹ ਗਲਣ ਤੋਂ ਬਾਅਦ ਫਿਰ ਉਹ ਬਾਗ ਜਿਹੜੇ ਪੌਦੇ ਨੇ ਉਹ ਆਮਦਨੀ ਦੇ ਰਿਹਾ। ਜੇ ਇਹ 1 ਕਿੱਲਾ ਜਿਹੜਾ 10 ਕਿੱਲੇ ਦਾ 1 ਕਿੱਲਾ ਵਿਕਦਾ ਜੇ ਕੀ ਨਾਮ 1 ਲੱਖ ਦਾ। ਤੇ ਇਹ ਬਾਗ ਜਿਹੜਾ 3 ਏਕੜ ਸਿਰਫ 3 ਕਿੱਲੇ ਹੈ ਨਾ ਇਹ ਵਿਕ ਰਿਹਾ 10 ਕਿੱਲੇ 10 ਲੱਖ ਦਾ। ਤੇ ਉਹ ਹਿਸਾਬ ਲਾ ਲਓ ਤੁਸੀਂ ਵੀ 1 ਕਿੱਲਾ ਜਿਹੜਾ ਵੇ ਉਹ ਵਿਕ ਰਿਹਾ 1 ਲੱਖ ਦਾ। ਤੇ ਇਸ ਬਾਗ ਦਾ ਫਿਰ ਕਿੰਨਾ ਕਿੱਲਾ ਜਿਹੜਾ ਨਾ ਕਿ ਹਲ ਜਿਹੜਾ ਨਾ ਅਸੀਂ ਜ਼ਿਆਦਾ ਨਹੀਂ ਬੋਂਦੇ ਤਾਂ ਕਿ ਜਿਹੜੀਆਂ ਵਿੱਚੋਂ ਐਨ ਕੀ ਨਾਮ ਹੈ ਇਹਨਾਂ ਦੀਆਂ ਜੜ੍ਹਾਂ ਉਹ ਜਿਹੜੀਆਂ ਖਾਧੀਆਂ ਜਾਂਦੀਆਂ ਉਹ ਗਲ ਜਾਂਦੀਆਂ ਨੇ। ਉਸ ਤੋਂ ਬਾਅਦ ਜੜ੍ਹਾਂ ਕਰਾਂ ਨਾਲ ਪੱਟੀਆਂ ਜਾਂਦੀਆਂ। ਸਾਕਿਬ ਨੂੰ ਤੇ ਵੇਖਦੇ ਰਹੋ ਚੈਨਲ ਵਿਲੇਜ ਵਲੌਗ ਵਿਦ ਸਾਕਿਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਵੇਖਣ ਦਾ, ਬਹੁਤ ਬਹੁਤ ਸ਼ੁਕਰੀਆ। ਥੈਂਕਸ ਫॉर ਵਾਚਿੰਗ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿਹਦੇ ਨਾਲ ਸਾਡੀ ਹੌਸਲਾ ਅਫਜ਼ਾਈ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਚੱਲਦੇ ਹਾਂ ਆਪਣੇ ਘਰ ਤੇ ਫਿਰ ਤੁਹਾਨੂੰ ਅਸੀਂ ਦੂਜਾ ਪਾਰਟ ਉਹ ਵੀ ਵਿਖਾਵਾਂਗੇ ਇਨਸ਼ਾਅੱਲਾ ਅਜ਼za ਵਜਲ।